ਅਗਲੀ ਜਿਹੜੀ ਅਸੀਂ ਦੀ ਗੱਲ ਕਰਦੀ ਹੈ, ਰਸ਼ੀਆ ਨੇ ਇੱਕ ਕਾਫੀ ਵੱਡਾ ਜਿਹੜਾ ਅਟੈਕ ਆ ਉਹ ਯੂਕਰੇਨ ਦੇ ਉੱਤੇ ਕੀਤਾ ਆ। ਇਸ ਵਾਰ ਯੂਕਰੇਨ ਦੀ ਰਾਜਧਾਨੀ ਕੀਵ ਦੀ ਜਿਹੜੀ ਪਾਵਰ ਫੈਸਿਲਿਟੀ ਆ ਉਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਆ। ਥੋੜੇ ਦਿਨ ਪਹਿਲਾਂ ਯਾਦ ਹੋਣਾ ਜੋ ਸਿੰਘ ਜੀ, ਇਹਨਾਂ ਦੀ ਸੰਧੀ ਹੋਈ ਸੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਜਿਹੜਾ ਉਹ ਨਾ ਕਰਨ ਦੇ ਲਈ, ਪਰ ਉਹ ਸੰਧੀ ਵੀ ਕਰ ਲਈ, ਟਰੰਪ ਹੁਣਾਂ ਨਾਲ ਮੁਲਾਕਾਤ ਵੀ ਹੋ ਗਈ, ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਰਸ਼ੀਆ ਆਪਣੀਆਂ ਮਨਮਰਜ਼ੀਆਂ ਦੇ ਉੱਤੇ ਡਟਿਆ ਹੋਇਆ। ਟਰੰਪ ਹੁਣਾਂ ਨੇ ਇੰਨਾ ਕਹਿਤਾ, ਲਿਪ ਸਰਵਿਸ ਜਿਹਨੂੰ ਕਹਿੰਦੇ ਵੀ ਕਰ ਦਿੱਤੀ, ਵੀ ਨਾਟ ਹੈਪੀ ਵਿਦ ਯੂਕਰੇਨ ਅਟੈਕਸ। ਰਸ਼ੀਆ ਦੇ ਦੁਆਰਾ ਇਸ ਵਾਰ ਇਹ ਮੰਨਿਆ ਜਾ ਰਿਹਾ ਵੀ 800 ਤੋਂ ਵੱਧ ਜਿਹੜੇ ਡਰੋਨਸ ਆ ਟਾਰਗੇਟਡ ਰੀਜਨਸ ਦੇ ਉੱਤੇ ਜਿਹੜੇ ਉਹ ਹਮਲਾ ਕੀਤਾ ਗਿਆ ਆ। ਤੇ ਕਹਿੰਦੇ ਵੀ ਹੁਣ ਤੱਕ ਦਾ ਰਸ਼ੀਆ ਦੇ ਦੁਆਰਾ ਬਿਗੇਸਟ ਡਰੋਨ ਅਟੈਕ ਸੀਗਾ ਜਦੋਂ ਦੀ ਲੜਾਈ ਸ਼ੁਰੂ ਹੋਈ ਹੈਗੀ ਆ। ਸੋ ਉਹਨਾਂ ਦੇ ਵਿੱਚੋਂ 100 ਜਿਹੜੇ 142 ਤਾਂ ਡਰੋਨ ਉਹਨਾਂ ਨੇ ਓਵਰਨਾਈਟ ਯੂਕਰੇਨ ਦੇ ਵਿੱਚ ਲਾਂਚ ਕੀਤੇ ਸੀ। ਜਿਹੜੀ ਯੂਕਰੇਨ ਦੀ 에ਅਰ ਫੋਰਸ ਆ ਉਹਨਾਂ ਨੇ ਇਹ ਦਾਅਵਾ ਕੀਤਾ ਆ। ਇਹਨਾਂ ਦੇ ਵਿੱਚੋਂ 100 ਡਰੋਨ ਉਹ ਸੀਗੇ ਜਿਹੜੇ ਈਰਾਨ ਦੀਆਂ ਬਣੀਆਂ ਸ਼ਾਹੀਦ ਸਟ੍ਰਾਈਕ ਡਰੋਨਸ ਨੇ, ਤੇ ਰੈਸਟ ਡੀਕੋਏ ਕਰਾਫਟ ਜਿਹੜੇ ਆ ਉਹ ਵਰਤੇ ਗਏ ਆ। ਡਿਫੈਂਡਰਸ ਨੇ ਕਹਿੰਦੇ ਵੀ 112 ਡਰੋਨ ਰਾਹ ਦੇ ਵਿੱਚ ਹੀ ਨਸ਼ਟ ਜਿਹੜੇ ਉਹ ਕਰ ਦਿੱਤੇ ਸੀਗੇ, ਪਰ ਫਿਰ ਵੀ ਕਾਫੀ ਨੁਕਸਾਨ ਜਿਹੜਾ ਉਸ ਦੇ ਵਿੱਚ ਪਹੁੰਚਿਆ। ਯੂਕਰੇਨ ਦੀ ਜਿਹੜੀ એનર્ਜੀ ਮਿਨਿਸਟਰ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਜਿਹੜੀ ਥਰਮਲ ਜਨਰੇਸ਼ਨ ਫੈਸਿਲਿਟੀ ਆ ਕੀਵ ਦੇ ਵਿੱਚ, ਉਹ ਕਾਫੀ ਜ਼ਿਆਦਾ ਸ਼ੈਲਿੰਗ ਦੇ ਅੰਡਰ, ਗੋਲੀਬਾਰੀ ਦੇ ਅੰਡਰ ਜਿਹੜੀ ਉਹ ਆਈ ਆ। ਤੇ ਕਹਿੰਦੇ ਵੀ ਉਹਨਾਂ ਦਾ ਗੋਲ ਇੱਕ ਹੀ ਆ ਵੀ ਆਮ ਲੋਕਾਂ ਦੇ ਲਈ, ਯੂਕਰੇਨ ਦੇ ਲਈ ਮੁਸ਼ਕਲਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਵਧਣ। ਕਹਿੰਦੇ ਵੀ ਇਸ ਦੇ ਨਾਲ ਯੂਕਰੇਨ ਦੇ ਜਿਹੜੇ ਲੋਕਾਂ ਦੇ ਘਰ, ਹਸਪਤਾਲ, ਸਕੂਲ ਉਹ ਬਿਜਲੀ ਤੇ ਹੀਟ ਤੋਂ ਬਗੈਰ ਹੋਣਗੇ। ਹੁਣ ਸਿਆਲ ਜਿਹੜੇ ਉੱਥੇ ਢੁਕਣ ਵਾਲੇ ਆ, ਤੇ ਉਸ ਤੋਂ ਪਹਿਲਾਂ ਇਸ ਤਰੀਕੇ ਦਾ ਜਿਹੜਾ ਹਮਲਾ એનર્ਜੀ ਜਿਹੜੇ ਇਨਫਰਾਸਟ੍ਰਕਚਰ ਦੇ ਉੱਤੇ, ਉਹ ਕਾਫੀ ਜ਼ਿਆਦਾ ਨੁਕਸਾਨਦੇਹ ਯੂਕਰੇਨ ਲਈ ਸਾਬਤ ਹੋ ਸਕਦਾ ਹੈ। ਸੋ ਕਹਿੰਦੇ ਵੀ ਇਸ ਅਟੈਕ ਤੋਂ ਬਾਅਦ ਚ ਕੀਵ ਦੇ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ 'ਚ ਕਈ ਥਾਵਾਂ ਦੇ ਉੱਤੇ ਬਲੈਕ ਆਊਟ ਦਰਜ ਜਿਹੜੇ ਉਹ ਕੀਤੇ ਗਏ ਆ। ਰੈਸਕਿਊ ਤੇ એનર્ਜੀ ਵਰਕਰਸ ਇਸ ਟਾਈਮ ਮੁੜ ਬਿਜਲੀ ਦੀ ਬਹਾਲੀ ਦੇ ਲਈ ਲੱਗੇ ਹੋਏ ਨੇ। ਸੋ ਰਸ਼ੀਆ ਕਹਿੰਦੇ ਵੀ ਰੈਗੂਲਰਲੀ ਯੂਕਰੇਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਜਿਹੜਾ ਉਹ ਕਰਦਾ ਆ ਰਿਹਾ ਆ। ਉੱਦਾਂ ਜਿਹੜੇ ਕੀਵ ਦਰਿਆ ਦੇ ਕੰਢੇ ਵਸਿਆ ਜਿਹੜਾ ਇਹ ਸ਼ਹਿਰ ਆ, ਤੇ ਉੱਥੇ ਹੀ ਇਹਨਾਂ ਦੇ ਸਭ ਤੋਂ ਵੱਡੇ ਕਹਿ ਲਓ ਵੀ ਬਿਜਲੀ ਉਤਪਾਦਨ ਦੇ ਪਲਾਂਟ ਨੇ। ਤੇ ਉੱਥੋਂ ਤੱਕ ਤਾਂ ਕਹਿੰਦੇ ਵੀ ਰਸ਼ੀਆ ਵਾਲੇ ਆਲਰੇਡੀ ਪਹੁੰਚੇ ਹੀ ਜਿਹੜੇ ਉਹ ਹੋਏ ਨੇ। ਇਹਨਾਂ ਹਮਲਿਆਂ ਦੇ ਵਿੱਚ 9 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਯੂਰਪ ਦੇ ਐਲਾਈਜ਼ ਨੇ ਜ਼ਰੂਰ ਇਸ ਦੀ ਜਿਹੜੀ ਉਹ ਨਿੰਦਾ ਕੀਤੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ। ਟਰੰਪ ਹੁਣਾਂ ਨੂੰ ਸਵਾਲ ਵੀ ਜਿਹੜੇ ਕੀਤੇ ਗਏ ਸੀਗੇ ਵੀ ਪੀਸ ਡੀਲ ਦੇ ਲਈ ਕੀ ਜਿਹੜਾ ਇਸ ਟਾਈਮ ਸਭ ਤੋਂ ਵੱਡਾ ਅੜਿੱਕਾ ਆ, ਉਸ ਦਾ ਉੱਤਰ ਤਾਂ ਉਹਨਾਂ ਨੇ ਨਹੀਂ ਸੀ ਦਿੱਤਾ। ਜਦੋਂ ਪਿਛਲੇ ਹਫ਼ਤਿਆਂ ਦੇ ਵਿੱਚ ਯੂਕਰੇਨ ਵਾਲੇ ਤੇ ਯੂਕਰੇਨ ਵਾਲੇ ਤੇ ਯੂਰਪ ਵਾਲੇ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਅਡੀਸ਼ਨਲ ਸੈਂਕਸ਼ਨਸ ਦੀਆਂ ਧਮਕੀਆਂ ਟਰੰਪ ਹੁਣੀ ਲਗਾਤਾਰ ਜਿਹੜੇ ਉਹ ਦਿੰਦੇ ਜਿਹੜੇ ਉਹ ਆ ਰਹੇ ਆ। ਸੋ ਹੁਣ ਦੇਖੋ ਕੀ ਹੁੰਦਾ। ਕਹਿੰਦੇ ਵੀ ਇਹਨਾਂ ਹਮਲਿਆਂ ਤੋਂ ਬਾਅਦ ਚ ਨਾਟੋ ਵਾਲਿਆਂ ਨੇ ਜਿਹੜੇ ਜੈਟਸ ਆ ਉਹਨਾਂ ਨੂੰ ਸਕ੍ਰੈਂਬਲ ਵੀ ਜਿਹੜਾ ਉਸ ਪਾਸੇ ਵੱਲ ਨੂੰ ਕੀਤਾ ਸੀਗਾ। ਸੋ ਕੀ ਬਣਦਾ ਹੈ, ਕੀ ਇਦਾਂ ਹੋਣ ਦੇ ਨਾਲ ਜੋ ਸਥਿਤੀ ਇੱਕ ਵਾਰੀ ਫੇਰ ਗਰਮਾ ਗਈ ਆ। ਉਧਰ ਜਿਹੜਾ ਰਸ਼ੀਆ, ਚਾਈਨਾ, ਇੰਡੀਆ ਤੇ ਕੋਰੀਆ ਇਕੱਠੇ ਜਿਹੜੇ ਉਹ ਹੋ ਰਹੇ ਆ, ਕੀ ਬ੍ਰਿਕਸ ਮਜ਼ਬੂਤ ਹੋ ਰਿਹਾ ਆ, ਕੀ ਜਿਹੜਾ ਇਹਦੇ ਵਿੱਚ ਅੱਗੇ ਬਣ ਜਾ ਰਿਹਾ ਹੈ। ਕਿਤੇ ਯੂਕਰੇਨ ਨਾਟੋ ਦਾ ਮੈਂਬਰ ਬਣ ਕੇ ਨਾ ਨਿਕਲੇ, ਇਹ ਲੜਾਈ ਹੋਰ ਵਧੂਗੀ ਜਾਂ ਘਟੂਗੀ, ਇਹਦੇ ਬਾਰੇ ਅਜੇ ਕੁਝ ਪਤਾ ਨਹੀਂ ਆ। ਰਾਸ਼ਟਰਪਤੀ ਟਰੰਪ ਹੁਣਾਂ ਦੇ ਉਹ ਦਾਅਵੇ ਕੈਂਪੇਨ ਦੇ ਵਿੱਚ ਵੀ 24 ਘੰਟਿਆਂ 'ਚ ਲੜਾਈ ਬੰਦ ਕਰਾ ਦਊਂਗਾ, ਉਹ ਹਾਲ ਦੀ ਘੜੀ ਖੋਖਲੇ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਇੱਕ ਮੁਲਾਕਾਤ ਵੀ ਉਹਨਾਂ ਦੀ ਪੁਤਿਨ ਦੇ ਨਾਲ ਹੋ ਚੁੱਕੀ ਆ, ਪਰ ਫਿਰ ਵੀ ਅਜੇ ਜਿਹੜੀ ਲੜਾਈ ਆ ਉਹ ਰੁਕਦੀ ਨਜ਼ਰ ਨਹੀਂ ਆ ਰਹੀ ਹੈਗੀ।